ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 3 ਜੁਲਾਈ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 4 ਜੁਲਾਈ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਇਹ ਖਬਰਾਂ ਹਫਤੇ 'ਚ ਪਾਈਆਂ ਨੇ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ ਔਰ ਪਾਕਿਸਤਾਨ ਇੰਡੀਆ ਮੋਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਵਧਦੀਆਂ ਖਬਰਾਂ ਲੈ ਇਰਾਨੀ ਸੁਪਰੀਮ ਲੀਡਰ ਦੀਆਂ ਆਖਰੀ ਰਸਮਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਅਤੇ ਫੌਜ ਮੁਖੀ ਆਸਮ ਮਨੀਰ ਹੋਰਾਂ ਦੀ ਸਾਂਝ। ਜੀ ਬਿਲਕੁਲ ਜੀ। ਤਾਜ਼ਾ ਅਪਡੇਟ ਇਹ ਹੈ ਕਿ ਉਹਨਾਂ ਦੀ ਕਹਿ ਲਵੋ ਕਿ ਇਹ ਮਾਮਲਾ 28 ਫਰਵਰੀ 2026 ਨੂੰ ਜਦੋਂ ਅਮਰੀਕਾ ਇਸਰਾਈਲ ਪਹਿਲਾ ਹਮਲਾ ਹੈ ਜਿਹੜਾ ਉਹ ਈਰਾਨ ਤੇ ਕੀਤਾ ਗਿਆ ਸੀਗਾ, ਉਦੋਂ ਇਹਨਾਂ ਦੇ ਕਹਿ ਲਵੋ ਕਿ ਜਾਨੋ ਜਾਨ ਵਾਲੇ ਜਿਹੜੇ ਲੋਕ ਨੇ ਉਹਨਾਂ 'ਚ ਇਰਾਨੀ ਸੁਪਰੀਮ ਲੀਡਰ ਹੈ ਜਿਹੜਾ ਉਹ ਵੀ ਸੀਗਾ। ਹਜੇ ਤੱਕ ਇਰਾਨੀ ਕੌਮ ਹੈ ਜਿਹੜੀ ਉਹਨੇ ਦਫਨਾਇਆ ਨਹੀਂ ਸੀਗਾ। ਇਸ ਲਾਸ਼ ਨੂੰ ਰੱਖੀ ਛੱਡਿਆ। ਬਾਕੀ ਵੀ ਲੀਡਰਸ਼ਿਪ ਉਹਨਾਂ ਦੀ ਗਈ, ਬਾਕੀ ਵੀ ਉਹਨਾਂ ਦੇ ਫੌਜੀ ਔਰ ਬਹੁਤ ਇੰਟੈਲੈਕਚੁਅਲ ਲੈਵਲ ਦੇ ਲੋਕ ਨੇ ਜਿਹੜੇ ਉਹ ਇਹਨਾਂ ਹਮਲਿਆਂ ਦੇ ਵਿੱਚ ਜਾਨ ਗਵਾਈ, ਉਹਨਾਂ ਨੂੰ ਦਫਨਾ ਵੀ ਦਿੱਤਾ। ਉਹਨਾਂ ਨੇ ਇਹ ਲਾਸ਼ ਨੂੰ ਇੱਕ ਜਿਹਨੂੰ ਕਹਿੰਦੇ ਨੇ ਕਿ ਬੜੀ ਪਲੈਨਿੰਗ ਦੇ ਨਾਲ ਇਰਾਨ ਇੱਥੇ ਤੱਕ ਲੈ ਕੇ ਆਇਆ ਕਿ ਜਦੋਂ ਵਕਤ ਆਏਗਾ ਉਦੋਂ ਇਹ ਸਾਰੇ ਮਾਮਲੇ ਨੇ ਜਿਹੜੇ ਇਹਨਾਂ ਨੂੰ ਸਿਰੇ ਲਾਵਾਂਗੇ। ਧਮਕੀ ਇਹ ਵੀ ਲੱਭੀ ਗਈ ਇਸਰਾਈਲ ਵੱਲੋਂ ਕਿ ਅਸੀਂ ਜੀ ਇਸ ਜਨਾਜ਼ੇ ਦੇ ਉੱਤੇ ਹਮਲਾ ਕਰਨਾ ਹੈ, ਇਹ ਜਿਹੜਾ ਇਕੱਠ ਹੋਏਗਾ ਇਹਨੂੰ ਨਿਸ਼ਾਨਾ ਬਣਾਵਾਂਗੇ। ਤੇ ਜਵਾਬ 'ਚ ਇਰਾਨ ਨੇ ਕਿਹਾ ਕਿ ਇਹਦਾ ਉਹ ਮੁੱਲ ਉਤਾਰਨਾ ਪੈਣਾ ਕਿ ਜਿਹੜਾ ਤੁਸੀਂ ਸੋਚਿਆ ਵੀ ਨਹੀਂ। ਦੁਨੀਆ ਭਰ ਤੋਂ, ਸਿਰਫ ਪਾਕਿਸਤਾਨ ਤੋਂ ਸ਼ਹਿਬਾਜ਼ ਸ਼ਰੀਫ ਹੋਣੇ ਔਰ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਨਹੀਂ ਗਏ, ਦੁਨੀਆ ਭਰ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਗਏ ਨੇ। ਇੰਡੀਆ ਤੋਂ ਵੀ ਉਹਨਾਂ ਦਾ ਇੱਕ ਸਰਕਾਰੀ ਜਥਾ ਜਿਹੜਾ ਉਹ ਉੱਥੇ ਪਹੁੰਚਿਆ ਆ ਇਹਨਾਂ ਰਸਮਾਂ ਦੇ ਵਿੱਚ ਸਾਂਝ ਪਾਉਣ ਲਈ। ਸੋ ਇਹ ਮਾਮਲਾ ਜਿਹੜਾ ਇੰਨੀ ਵੱਧ ਗਿਆ। ਯਾਦ ਰਵੇ ਕਿ ਇੱਕ ਦਿਨ ਪਹਿਲਾਂ ਦਾ ਬਿਆਨ ਜਿਹੜਾ ਅਸੀਂ ਕੱਲ ਆਖਿਆ ਸੀਗਾ ਕਿ ਪਾਕਿਸਤਾਨ ਇਹ ਕਹਿ ਰਿਹਾ ਹੈ ਕਿ ਜਿਵੇਂ ਹੀ ਇਹ ਸੋਗ ਈਰਾਨ 'ਚ ਮੁੱਕਦਾ ਹੈ ਉਸ ਤੋਂ ਬਾਅਦ ਅਸੀਂ ਫਿਰ ਬਾਕਾਇਦਾ ਤੌਰ ਤੇ ਅਮਰੀਕਾ ਈਰਾਨ ਬੈਠਕ ਦਾ ਪ੍ਰਬੰਧ ਕਰਨ ਲਈ ਜ਼ਰਾ ਨਸ ਭੱਜ ਨੂੰ ਤੇਜ਼ ਕਰਾਂਗੇ। ਜਾਂ ਇਹ ਵੀ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ, ਈਰਾਨ ਦੁਨੀਆ ਭਰ 'ਚ ਇੱਕ ਮੁਸਲਮਾਨ ਫਿਰਕਾ ਹੈ, ਸ਼ੀਆ ਫਿਰਕਾ, ਉਹਦੇ ਮੰਨਣ ਵਾਲਿਆਂ ਦਾ ਮੁਲਕ ਹੈ। ਸੋ ਅੱਜ ਕੱਲ ਮੁਹਰਮ ਦੇ ਦਿਨ ਚੱਲ ਰਹੇ ਨੇ। ਇਹ ਸ਼ੀਆ ਧਰਮ ਦੇ ਵਿੱਚ ਇਸ ਮਹੀਨੇ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ। ਸੋ ਐਨ ਉਹਨਾਂ ਨੇ ਮੁਹਰਮ ਦੇ ਵਿੱਚ ਕਹਿ ਲਵੋ ਕਿ ਦਫਨਾਉਣ ਦੇ ਵਾਸਤੇ ਉਹ ਦਿਨ ਚੁਣਿਆ ਹੈ ਜਿਹੜਾ ਅੱਗੇ ਵੀ ਆਉਂਦੇ ਵਰਿਆਂ ਤੱਕ ਵੀ ਜਦੋਂ ਜਦੋਂ ਮੁਹਰਮ ਦਾ ਸੋਗ ਮਨਾਉਂਦੇ ਰਹਿਣਗੇ ਇਹ ਮਾਮਲੇ ਜਿਹੜੇ ਨਾਲ ਰਹਿਣਗੇ। ਔਰ ਉਹ ਇੱਕ ਤਾਰੀਖ ਹੁੰਦੀ ਹੈ ਨਾ, ਇੱਕ ਹਿਸਟਰੀ ਹੈ ਜਿਹੜੀ ਪੜ੍ਹਾਈ ਜਾਂਦੀ ਹੈ, ਰਟਾਈ ਜਾਂਦੀ ਹੈ, ਦੱਸੀ ਜਾਂਦੀ ਹੈ। ਉਹਨਾਂ ਨੂੰ ਆਪਣੀ ਹਿਸਟਰੀ ਦਾ ਇੱਕ ਬਿਆਨੀਆ ਬਣਾਉਣ ਦੇ ਵਿੱਚ ਇਹ ਮਾਮਲੇ, ਇਹ ਰਸਮਾਂ, ਇਹ ਸੋਗ, ਇਹ ਦਫਨਾਉਣਾ ਜਿਹੜਾ ਇਹ ਬੜਾ ਮਦਦ ਦੇਗਾ ਜੀ। ਪਾਕਿਸਤਾਨੀ ਪੱਤਰਕਾਰ ਅਰਸ਼ਦ ਸ਼ਰੀਫ ਦੇ ਕਤਲ ਵਿੱਚ ਕੀਨੀਆ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਕੀ ਫੈਸਲਾ ਦਿੱਤਾ ਮਸੂਦ? ਅਸਲ ਦੇ ਵਿੱਚ ਜੀ ਉਹਨਾਂ ਦੀ ਘਰ ਵਾਲੀ ਜਵੇਰੀਆ ਹੋਣੇ ਨੇ ਜਿਹੜੀਆਂ ਉਹ ਪਾਕਿਸਤਾਨ 'ਚ ਵੀ ਧੱਕੇ ਖਾਂਦੀਆਂ ਰਹੀਆਂ। ਸਰਕਾਰੀ, ਦਰਬਾਰੀ, ਸੁਪਰੀਮ ਕੋਰਟ, ਇਸਲਾਮਾਬਾਦ ਹਾਈ ਕੋਰਟ, ਸਭ ਕੁਝ। ਉਸ ਤੋਂ ਬਾਅਦ ਕੀਨੀਆ ਦੀ ਸੁਪਰੀਮ ਕੋਰਟ 'ਚ ਵੀ ਉਹਨਾਂ ਨੇ ਕੇਸ ਦਾਇਰ ਕੀਤਾ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਵੀ ਕੀਤਾ। ਪਹਿਲਾਂ ਤੇ ਅਰਸ਼ਦ ਸ਼ਰੀਫ ਹੋਣੇ ਜਿਹੜੇ ਪੱਤਰਕਾਰ ਨੇ ਇਹਨਾਂ ਦਾ ਥੋੜਾ ਜਿਹਾ ਮੈਂ ਦੱਸਦਾ। ਇਹ ARY ਨਿਊਜ਼ TV ਹੈ ਜਿਹੜਾ ਪਾਕਿਸਤਾਨ ਦਾ, ਉਹਦੇ 'ਚ ਇਹ ਕੰਮ ਕਰਦੇ ਸਨ। ਉਸ ਤੋਂ ਬਾਅਦ ਇਹਨਾਂ ਨੇ ਇਮਰਾਨ ਖਾਨ ਦਾ ਧਰਮ ਤਖਤਾ ਹੈ ਜਿਹੜਾ ਉਹ ਉਲਟਣ ਤੋਂ ਬਾਅਦ ਹੁਣ ਦੇ ਹੁਕਮਰਾਨਾਂ ਔਰ ਫੌਜ ਦੇ ਖਿਲਾਫ ਕੁਝ ਪ੍ਰੋਗਰਾਮ ਕੀਤੇ, ਜਿਹਦੇ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ARY ਨੇ। ਉਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਲੱਭੀਆਂ, ਘਰ 'ਚ ਛਾਪੇ ਛੁਪੇ ਨੇ ਜਿਹੜੇ ਉਹ, ਔਰ ਉਹਨਾਂ ਵੇਖਿਆ ਇੰਟੈਲੀਜੈਂਸ ਵਾਲੇ ਮੇਰੇ ਪਿੱਛਾ ਕਰਨ ਡੇ ਨੇ। ਉਹ ਪਾਕਿਸਤਾਨ ਤੋਂ ਨਿਕਲਿਆ, ਫਰਾਰ ਹੋਇਆ ਔਰ ਦੁਬਈ ਚਲਾ ਗਿਆ। ਦੁਬਈ ਤੋਂ ਉਹਨੂੰ ਕਿਸੇ ਤਰ੍ਹਾਂ ਜਿਹੜੇ ਦੋਸਤ ਕੋਲ ਗਿਆ ਸੀਗਾ ਉਹੀ ਕੀਨੀਆ ਉਹਨੇ ਮਸ਼ਵਰਾ ਦਿੱਤਾ ਕਿ ਇੱਥੇ ਵੀ ਹਾਲਾਤ ਠੀਕ ਨਹੀਂ ਗਏ ਹੈ, ਤੈਨੂੰ ਨਿਸ਼ਾਨਾ ਬਣਾਇਆ ਜਾ ਸਕਦਾ, ਕੀਨੀਆ ਚੱਲਨੇ ਆ। ਜਾਂ ਉਹ ਕੀਨੀਆ ਅਪੜਾਤਾ ਜਾਂ ਲੈ ਗਿਆ। ਕੀਨੀਆ ਦੇ ਵਿੱਚ ਉਹ ਇੱਕ ਦਿਨ ਇੱਕ ਪੁਲਿਸ ਇਲਾਕੇ ਦੇ ਲਾਗੋ ਦੀ ਲੰਘਣ ਡੇ ਸਨ, ਰੋਕਣ ਦਾ ਪੁਲਿਸ ਵਾਲੇ ਕਹਿੰਦੇ ਨੇ, ਕੀਨੀਆ ਦੀ ਪੁਲਿਸ ਵਾਲੇ ਕੇ ਇਸ਼ਾਰਾ ਕੀਤਾ ਪਰ ਇਹ ਨਹੀਂ ਰੁਕੇ। ਉਹਨਾਂ ਨੇ ਗੋਲੀ ਮਾਰੀ। ਹੁਣ ਗੋਲੀ ਫਾਇਰਿੰਗ ਕੀਤੀ ਹੋਵੇ ਤੇ ਗੱਡੀ ਦੇ ਉੱਤੇ ਕੋਈ ਨਿਸ਼ਾਨ ਵੀ ਹੁੰਦੇ ਨੇ, ਇਹ ਤੇ ਨਹੀਂ ਕਿਸੇ ਦੀ ਸਿਰ 'ਚ ਆ ਕੇ ਗੋਲੀ ਉਤੋਂ ਇੰਜ ਮਾਰੀ। ਗੋਲੀ ਦੇ ਵੱਜਣ ਦੀ ਡਾਇਰੈਕਸ਼ਨ ਆ ਜਿਹੜੀ ਉਹ ਪਿੱਛੋਂ ਫਾਇਰਿੰਗ ਵਾਲੀ ਨਹੀਂ ਗਈ ਹੈ। ਸੋ ਜਵੇਰੀਆ ਉਹਨਾਂ ਨੇ ਆਖਿਆ ਕਿ ਪੋਸਟਮਾਰਟਮ ਰਿਪੋਰਟ ਸਾਰੀ ਜਿਹੜੀ ਕੀਨੀਆ ਦੇ ਵਿੱਚ ਪਾਕਿਸਤਾਨੀ ਸਰਕਾਰ ਆ ਜਿਹੜੀ ਇਹ ਦਬਾਅ ਬਣਾਏ। ਪਾਕਿਸਤਾਨੀ ਸਰਕਾਰ ਦਬਾਅ ਨਹੀਂ ਬਣਾਇਆ ਕਿਉਂਕਿ ਸਰਕਾਰ ਉਹਨਾਂ ਲੋਕਾਂ ਦੀ ਸੀਗੀ ਜਿਨ੍ਹਾਂ ਤੋਂ ਡਰ ਕੇ ਅਰਸ਼ਦ ਸ਼ਰੀਫ ਆ ਜਿਹੜਾ ਪਾਕਿਸਤਾਨ ਤੋਂ ਨਸਿਆ ਸੀਗਾ। ਇਹ ਵੀ ਆਖਿਆ ਜਾਂਦਾ ਕਿ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਦਾ ਹੱਥ ਹੈ ਇਸ ਕਤਲ ਦੇ ਵਿੱਚ, ਇੱਕ ਖਿਆਲ ਹੈ ਜਿਹੜਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹ ਇੱਕ ਜਵੇਰੀਆ ਹੋਣਾ ਵੱਲੋਂ ਆਪਣੇ ਘਰ ਵਾਲੇ ਦੇ ਕਤਲ ਦੇ ਖਿਲਾਫ ਐਪਲੀਕੇਸ਼ਨ ਹੈ ਜਿਹੜੀ ਉਹ ਕੀਨੀਆ ਦੀ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਕਿ ਜੀ ਗੈਰ ਇਨਸਾਨੀ ਸਲੂਕ ਆ ਜਿਹੜਾ ਉਹ ਜ਼ਾਲਮਾਨਾ ਤਸ਼ੱਦੁਦ ਹੈ ਜਿਹੜਾ ਉਹ ਔਰ ਤੋਹੀਨ ਅਮੇਜ਼ ਸਲੂਕ ਕਰਕੇ ਮੇਰੇ ਘਰ ਵਾਲੇ ਨੂੰ
ਕਤਲ ਕੀਤਾ ਗਿਆ। ਕੀਨੀਆ ਦੀ ਸੁਪਰੀਮ ਕੋਰਟ ਦਾ ਹੁਣ ਫੈਸਲਾ ਇਹ ਆਇਆ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਝੂਠ ਨੇ, ਇਹ ਕਿਸੇ ਪਾਸਿਓਂ ਵੀ ਗਰਾਊਂਡ ਰਿਐਲਿਟੀਜ਼ ਨੇ ਜਿਹੜੀਆਂ ਉਹਨਾਂ ਨਾਲ ਨਹੀਂ ਜੁੜਦੀਆਂ। ਕਿਸੇ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੇਣਾ, ਉਹ ਗੋਲੀ ਜਾਣਬੁੱਝ ਕੇ ਮਾਰੀ ਜਾਂ ਉਹ ਗਲਤੀ ਦੇ ਨਾਲ ਵੱਜ ਗਈ ਜਾਂ ਭੁਲੇਖੇ ਨਾਲ ਵੱਜ ਗਈ, ਇਸ ਬਹਿਸ ਤੋਂ ਅੱਡ ਗੋਲੀ ਦੇ ਨਾਲ ਕਿਸੇ ਦੀ ਮੌਤ ਦੇ ਉੱਤੇ ਇਹ ਤਿੰਨੇ ਸ਼ੈਵਾਂ ਜ਼ਾਲਮਾਨਾ, ਤਸ਼ੱਦੁਦ, ਗੈਰ ਇਨਸਾਨੀ ਤੋਹੀਨ ਅਮੇਜ਼ ਇਹ ਪੂਰੇ ਨਹੀਂ ਉਤਰਦੇ। ਯਾਦ ਰਵੇ ਕਿ ਜਵੇਰੀਆ ਉਹਨਾਂ ਦਾ ਇਹ ਆਖਣਾ ਹੈ ਕਿ ਅਕਤੂਬਰ 'ਚ ਇਸ ਕਤਲ ਨੂੰ 4 ਸਾਲ ਨੇ ਜਿਹੜੇ ਉਹ ਹੋ ਜਾਣੇ ਔਰ 4 ਸਾਲਾਂ 'ਚ ਉਹ ਪਾਕਿਸਤਾਨ, ਕੀਨੀਆ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਧੱਕੇ ਖਾ ਰਹੀ ਹੈ। ਪਰ ਹਜੇ ਤੱਕ ਅਰਸ਼ਦ ਸ਼ਰੀਫ ਕਤਲ ਕੇਸ ਹੈ ਜਿਹੜਾ, ਇਹਦੇ 'ਚ ਕੋਈ ਫੈਸਲਾ ਸਿਰੇ ਨਹੀਂ ਲੱਗ ਰਿਹਾ ਕਿ ਜਿਹਦੇ 'ਚ ਇਹ ਪਤਾ ਲੱਗੇ ਕਿ ਇਨਸਾਫ ਹੋਣਾ ਆ। ਪਾਕਿਸਤਾਨ 'ਚ ਤਾਂ ਮੈਨੂੰ ਬਿਲਕੁਲ ਉਮੀਦ ਨਹੀਂ ਹੈ ਕਿ ਕੋਈ ਫੈਸਲਾ ਐਸਾ ਜਾਂ ਜੋ ਦੁਹਾਈ ਹੈ ਜਵੇਰੀਆ ਹੋਣਾ ਦੀ ਉਹਦੇ ਮੁਤਾਬਕ ਕੋਈ ਫੈਸਲਾ ਆਏਗਾ ਵੀ। ਪਰ ਕੀਨੀਆ ਦੀ ਸੁਪਰੀਮ ਕੋਰਟ ਆਉਣ ਵਾਲਾ ਇਹ ਜਿਹੜਾ ਫੈਸਲਾ ਤਾਜ਼ਾ ਹੈ, ਇਹਦੇ ਤੇ ਵੀ ਮੈਨੂੰ ਜ਼ਾਤੀ ਤੌਰ ਤੇ ਦੁੱਖ ਹੋਇਆ। ਹੁਣ ਇੱਕ ਬੂਆ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿੱਥੇ ਜੇ ਕੇਸ ਲੱਗਦਾ ਹੈ, ਤੁਰਦਾ ਹੈ, ਪਤਾ ਨਹੀਂ ਉਸ ਬੇਵਾ ਔਰਤ ਕੋਲ ਇੰਨੇ ਪੈਸੇ ਹੈ ਵੀ ਨੇ, ਇੰਨੇ ਵਸੀਲੇ ਹੈ ਵੀ ਨੇ ਕਿ ਉਹ ਇਹ ਕੇਸ ਲੜ ਸਕੇਗੀ ਜਾਂ ਨਹੀਂ। ਪਰ ਇਨਸਾਨੀ ਹੱਕਾਂ ਦੀ ਪੱਧਰ ਵਾਸਤੇ ਕੰਮ ਕਰਨ ਵਾਲੀਆਂ ਤਨਜ਼ੀਮਾਂ ਸਮੇਤ ਪੱਤਰਕਾਰਾਂ ਦੀਆਂ ਇੰਟਰਨੈਸ਼ਨਲ ਤਨਜ਼ੀਮਾਂ ਨੇ ਜਿਹੜੀਆਂ, ਉਹਨਾਂ ਨੇ ਅਰਸ਼ਦ ਸ਼ਰੀਫ ਦੇ ਕਤਲ ਤੇ ਉਦੋਂ ਵੀ ਆਖਿਆ ਸੀਗਾ ਕਿ ਇਹ ਮੰਦਾ ਕੰਮ ਹੋਇਆ ਔਰ ਹੁਣ ਵੀ ਉਹ ਕਹਿਣ ਨੇ ਕਿ ਇਹ ਅਦਾਲਤੀ ਫੈਸਲਾ ਕੋਈ ਇਨਸਾਫ ਵਾਲਾ ਨਹੀਂ ਗਾ ਹੈ। ਜੀ, ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਕੁਝ ਹਿੱਸਿਆਂ ਨੂੰ ਢਾਉਣ ਤੇ ਜਾਂ ਡੇਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕੁਝ ਜ਼ਿੰਮੇਦਾਰਾਂ ਦੇ ਇਸ ਬਾਰੇ ਬਿਆਨ ਵੀ ਸਾਹਮਣੇ ਆਏ ਨੇ। ਕੀ ਖਬਰ ਆ ਮਸੂਦ? ਅਸਲ ਦੇ ਵਿੱਚ ਪਰਵੀਨ 24 ਜੂਨ ਨੂੰ ਇਹ ਢਾਟ ਠਵੰਜਰਾ ਜਿਹੜਾ ਪਿਆ, ਮੈਂ ਪਹਿਲੇ ਤਾਂ ਇਹ ਨਕਸ਼ਾ ਇੱਕ ਬਣਾ ਦੇਵਾਂ ਕਿ ਗੁਰਦੁਆਰਾ ਸੱਚਾ ਸੌਦਾ ਸਾਹਿਬ ਹੈ ਜਿਹੜਾ, ਇਹ 8 ਏਕੜ ਤੇ ਇੱਕ ਗੁਰੂ ਘਰ ਹੈ। 8 ਏਕੜ ਤੇ ਬਣਿਆ ਇਹ ਗੁਰੂ ਘਰ ਹੈ ਜਿਹੜਾ, ਇਹਦੇ ਨਾਲ ਕੁਛ ਨਿੱਕੇ ਨਿੱਕੇ ਬਾਕੀ ਥਾਂ ਵੀ ਨੇ ਜਿੱਦਾਂ ਦੀਵਾਨ ਹਾਲ ਹੁੰਦਾ ਆ। ਇਸ ਤਰ੍ਹਾਂ ਹੀ ਇਹ ਮਤਰੂਖਾ ਵਕਫੇ ਇਮਲਾਕ ਬੋਰਡ ਦੀ ਕਿਉਂਕਿ ਪ੍ਰਾਪਰਟੀ ਹੈ ਔਰ ਉਹਨਾਂ ਨੇ ਇਹਨੂੰ ਬਕਾਇਦਾ ਤੌਰ ਤੇ ਕਿਰਾਏ ਤੇ ਦਿੱਤਾ ਹੋਇਆ ਹੈ, ਲੀਜ਼ ਤੇ ਦਿੱਤਾ ਹੋਇਆ ਆ। ਇਹ ਪਹਿਲਾਂ ਤਾਂ ਇਹ ਦੱਸੀਏ ਕਿ ਜਿਹੜਾ ਇੱਕ ਇਹ ਤਾਰੀਖੀ ਮੁਕਾਮ ਹੈ ਸੱਚਾ ਸੌਦਾ ਸਾਹਿਬ, ਇਹ ਉਹੀ ਹੈ 20 ਦਾ ਲੰਗਰ ਜਿੱਥੋਂ ਸ਼ੁਰੂ ਹੋਇਆ ਸੀ, 13 ਜਿਹੜਾ ਉਹ ਜੁੜਿਆ ਹੈ। ਬਹੁਤ ਮਾਨਤਾ ਹੈ। ਚੂੜਕਾਣਾ ਮੰਡੀ ਇਹ ਵੀ ਕਿਹਾ ਜਾਂਦਾ ਹੈ, ਜਿੱਥੇ ਮੰਡੀ ਲੱਗੀ ਸੀ, ਜਿੱਥੇ ਗੁਰੂ ਸਾਹਿਬ ਨੇ ਸੌਦਾ ਕੀਤਾ ਸੀਗਾ, ਉਸ ਏਰੀਏ ਨੂੰ ਸਾਰੇ ਨੂੰ ਕਵਰ ਕਰਕੇ ਇਹ ਕਰ ਲਿਆ ਗਿਆ। 1862 ਚ ਇਸ ਗੁਰੂ ਘਰ ਦੀ ਜਿਹੜੀ ਉਹ ਨੀਂਹ ਪੱਥਰ ਹੈ ਜਿਹੜਾ ਉਹ ਰੱਖਿਆ ਗਿਆ। ਸਿੱਖ ਵਿਦਵਾਨ ਗੁਜ਼ਰੇ ਨੇ ਸਰਦਾਰ ਕਰਤਾਰ ਸਿੰਘ ਛੱਬਰ ਜੀ, ਉਹਨਾਂ ਨੇ ਫਿਰ ਇਹਦੇ ਤੇ ਕੰਮ ਸ਼ੁਰੂ ਕੀਤਾ ਤੇ 1912 ਦੇ ਵਿੱਚ ਇਹ ਗੁਰੂ ਘਰ ਜਿਹੜਾ ਇਹ ਪੂਰਾ ਹੋਇਆ, ਉਦੋਂ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਇਸ ਖਿੱਤੇ ਦੇ ਵਿੱਚ। ਇਹ ਹੁਣ ਜਿਹੜੀ ਢਾਟ ਠਵੰਜਰ ਪਈ ਹੈ ਕਿੱਥੇ ਪਈ? ਇਹ ਜੀ ਅਸਲ ਦੇ ਵਿੱਚ ਰੋਲਾ ਇਹ ਬਣਿਆ ਹੈ ਕਿ ਇੱਥੇ ਬਹੁਤ ਸਾਰੇ ਆਬਾਦਕਾਰ ਜਿਹੜੇ 47 ਚ ਆਏ, ਥਾਵਾਂ ਉਹਨਾਂ ਨੂੰ ਅਲਾਟ ਹੋਈਆਂ। ਉਹ ਗੁਰੂ ਘਰ ਦਾ ਏਰੀਆ ਜਿਹੜਾ ਇਬਾਦਤ ਲਈ ਜਾਂ ਅਰਦਾਸ ਲਈ ਜਾਂ ਉਹਦੇ ਲਈ ਨਹੀਂ ਸੀਗਾ ਹੈ, ਉਹ ਕਿਰਾਏ ਤੇ ਦੇ ਦਿੱਤਾ ਗਿਆ। ਆਮਦਨ ਜਿਹੜੀ ਮਤਰੂਕਾ ਵਕਫ ਇਮਲਾਕ ਬੋਰਡ ਨੂੰ ਜਾਂਦੀ ਸੀ। ਉਹ ਜਿਨ੍ਹਾਂ ਲੋਕਾਂ ਨੂੰ ਦਿੱਤਾ ਸੀਗਾ ਉਹਨਾਂ ਨੂੰ ਫਰੂਖਾਬਾਦ ਮਿਊਨਿਸਪਲ ਕਮੇਟੀ ਹੈ ਜਿਹੜੀ, ਉਹਨਾਂ ਵੱਲੋਂ ਇੱਕ ਨੋਟਿਸ ਆਇਆ ਕਿ ਇਹ ਜਿਹੜੀਆਂ ਥਾਵਾਂ ਨੇ ਇਹ ਪੁਰਾਣੀਆਂ ਨੇ, ਇਹ ਕਿਸੇ ਵੇਲੇ ਡਿੱਗ ਸਕਦੀਆਂ ਨੇ, ਜਾਨੀ ਨੁਕਸਾਨ ਹੋਣਾ ਆ। 7 ਤੋਂ 15 ਦਿਨਾਂ ਦੇ ਵਿੱਚ ਇਹਨਾਂ ਦੀ ਤਾਮੀਰ ਮੁਰੰਮਤ ਜਿਹੜੀ ਉਹ ਕਰੋ ਜਾਂ ਇਹਨਾਂ ਥਾਵਾਂ ਨੂੰ ਵਿਹਲਿਆਂ ਕਰ ਦਿਓ। ਠੀਕ ਹੈ, ਉਹ ਨੋਟਿਸ ਮੌਜੂਦ ਆ। ਨੋਟਿਸ ਮਿਊਨਿਸਪਲ ਕਮੇਟੀ ਫਰੂਖਾਬਾਦ ਨੇ ਗਲਤ ਦਿੱਤਾ। ਅੱਛਾ, ਇਹ ਲੋਕ ਮਾਲਕ ਨਹੀਂ ਗੇ, ਇਹ ਲੀਜ਼ ਦੇ ਉੱਤੇ ਨੇ, ਇਹਨਾਂ ਨੇ ਲੀਜ਼ ਦੀ ਉਲੰਘਣਾ ਕੀਤੀ ਤੇ ਇਹਨਾਂ ਨੂੰ ਕੱਢ ਦਿੱਤਾ ਜਾਏਗਾ। ਇਹ ਨੋਟਿਸ ਜਾਣਾ ਚਾਹੀਦਾ ਸੀ ਮਤਰੂਕਾ ਵਕਫੇ ਇਮਲਾਕ ਬੋਰਡ ਨੂੰ ਕਿ ਤੁਹਾਡੇ ਆ ਜਿਹੜੇ ਲੀਜ਼ ਜਾਂ ਕਿਰਾਏਦਾਰ ਨੇ, ਇਹਨਾਂ ਨੂੰ ਨੋਟਿਸ ਦਵੋ, ਇਹ ਖਤਰੇ ਮੌਜੂਦ ਨੇ। ਉਸ ਮਹਿਕਮੇ ਨੂੰ ਨਹੀਂ ਗਿਆ, ਯਾਨੀ ਮਹਿਕਮੇ ਦੀ ਆਪਸੀ ਕੋਆਰਡੀਨੇਸ਼ਨ ਹੈ ਜਿਹੜੀ ਉਹ ਹੀ ਨਹੀਂ ਸਿਰੇ ਤੋਂ ਹੋਈ। ਇੱਕ ਦੂਜਾ, ਉਹਨਾਂ ਨੇ ਇਸ ਨੋਟਿਸ ਤੋਂ ਬਾਅਦ ਲੋਕਾਂ ਨੇ ਆਪ ਢਾਟ ਠਵੰਜਰ ਪਾ ਦਿੱਤਾ। ਠੀਕ ਹੈ, ਢਾਟ ਠਵੰਜਰ ਜਦੋਂ ਪਾਇਆ ਤੇ ਰੋਲਾ ਇਹ ਨਿਕਲਿਆ ਕਿ ਜੀ ਗੁਰੂ ਘਰ ਜਿਹੜਾ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸਰਦਾਰ ਰਮੇਸ਼ ਸਿੰਘ ਅਰੋੜਾ ਹੁਣੇ ਨੇ ਜਿਹੜੇ ਉਹ ਉੱਥੇ ਪਹੁੰਚੇ ਔਰ ਉਹਨਾਂ ਨੇ ਆਖਿਆ ਕਿ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੁਣੇ ਨੇ ਜਿਹੜੀਆਂ, ਉਹਨਾਂ ਨੇ ਆਰਡਰ ਦਿੱਤਾ ਹੈ ਕਿ ਢਾਟ ਠਵੰਜਰ ਵਾਲੀ ਸਾਰੀ ਮੁਰੰਮਤ ਕੀਤੀ ਜਾਏ ਔਰ ਇਹਨੂੰ ਰੈਨੋਵੇਟ ਕੀਤਾ ਜਾਏ ਨਵੇਂ ਸਿਰੇ ਤੋਂ। ਹੋ ਗਿਆ। ਹੁਣ ਉੱਥੇ ਜਿਹੜੇ ਕਿਰਾਏਦਾਰ ਨੇ ਉਹ ਕਹਿੰਦੇ ਨੇ ਕਿ 12 ਤੋਂ ਵੱਧ ਪਰਿਵਾਰ ਨੇ ਜਿਨ੍ਹਾਂ ਨੂੰ ਉੱਥੋਂ ਹੁਣ ਕੱਢਿਆ ਜਾਏਗਾ। ਮੁਕਾਮੀ ਲੋਕ ਨੇ ਜਿਹੜੇ ਉਹ ਇਤਜਾਜ ਕਰਨ ਦੇ ਨੇ ਕਿ ਇਹਨਾਂ ਨੂੰ ਫਿਰ ਆਲਟਰਨੇਟ ਘਰ ਨੇ ਜਿਹੜੇ ਉਹ ਦਿੱਤੇ ਜਾਣ, ਇਹਨਾਂ ਨੂੰ ਰੋਜ਼ਗਾਰ ਨੇ ਜਿਹੜੇ ਉਹ ਦਿੱਤੇ ਜਾਣ, ਜਿਨ੍ਹਾਂ ਦੀਆਂ ਉੱਥੇ ਦੁਕਾਨਾਂ ਹੈ ਨੇ, ਜਿਹੜੇ ਉਹਦਾ ਜੋ ਵੀ ਲੀਜ਼ ਬਣਦੀ ਸੀ ਉਹ ਦਿੰਦੇ ਨੇ, ਇਹਨਾਂ ਨੂੰ ਆਲਟਰਨੇਟ ਜਿਹੜਾ ਉਹ ਦਵੋ। ਇਹ ਹੁਣ ਰੌਲਾ ਬਣਿਆ ਆ। ਬਹਰਹਾਲ ਇਹ ਢਾਟ ਠਵੰਜਰ ਦੇ ਬਾਰੇ ਜਿਹੜੇ ਰਮੇਸ਼ ਸਿੰਘ ਅਰੋੜਾ ਹੋਣੇ ਨੇ, ਜਿਹੜੇ ਜਨਰਲ ਸਕੱਤਰ ਵੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸੂਬਾ ਵਜ਼ੀਰ ਨੇ ਮਿਨੋਰਟੀਜ਼ ਦੀ ਮਿਨਿਸਟਰੀ ਦੇ, ਉਹਨਾਂ ਦਾ ਇਹ ਆਖਣਾ ਹੈ ਕਿ ਜੀ ਅਸੀਂ ਇਹ ਸਭ ਕੁਝ ਰਿਕਵਰ ਕਰ ਲਿਆ ਹੈ, ਇਸ ਮਾਮਲੇ ਨੂੰ ਰੋਕ ਦਿੱਤਾ ਗਿਆ ਹੈ। ਇਸ ਹਿੱਸੇ ਨੂੰ ਗੁਰਦੁਆਰਾ ਸਿੰਘ ਸਭਾ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ, ਸੋ ਉਹ ਹੁਣ ਰੁਕ ਗਿਆ ਹੈ। ਹਕੂਮਤੀ ਕਾਰਵਾਈ ਸ਼ੁਰੂ ਹੋ ਗਈ ਹੈ, ਪਰ ਦੋ ਧਿਰਾਂ ਆਮਣੇ ਸਾਹਮਣੇ ਹੋ ਗਈਆਂ। ਢਾਟ ਠਵੰਜਰ ਹੋਇਆ। ਹੁਣ ਮਿਊਨਿਸਪਲ ਕਮੇਟੀ ਵਾਲੇ ਨੇ ਜਿਹੜੇ, ਜਾਂ ਤੇ ਲਾਇਲ ਸਨ, ਇੱਕ ਸਰਕਾਰੀ ਗਲਤੀ ਹੈ, ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਕੀਤੀ। ਜਿਹੜੇ ਉੱਥੇ ਮੌਜੂਦ ਸਨ, ਅਸੀਂ ਤੇ ਕਾਬਜ਼ਾ ਨੂੰ ਇਹ ਦਿੱਤਾ ਬਈ ਇਸ ਤੋਂ ਪਹਿਲਾਂ ਦੀ ਕੋਈ ਨਹੀਂ ਜੀ, ਕੋਈ ਨਹੀਂ। ਝੂਠਾ ਪੈਣ ਡਿਆ ਮਤਰੂਕਾ ਵਕਫੇ ਇਮਲਾਕ ਬੋਰਡ।
ਜਿਨ੍ਹਾਂ ਨੂੰ ਆਖਿਆ ਜਾ ਰਿਹਾ ਕਿ ਇਹਨਾਂ ਨੂੰ ਜਿਹੜੀ ਲੀਜ਼ ਤੁਸੀਂ ਦਿੱਤੀ ਸੀ ਲੀਜ਼ ਦੇ ਪ੍ਰੂਫ ਦਿਵੋ, ਉਹ ਪ੍ਰੂਫ ਨਹੀਂ ਦੇ ਰਹੇ। BBC ਨੇ ਰਾਬਤਾ ਕੀਤਾ ਕਿ ਲੀਜ਼ ਦੇ ਪ੍ਰੂਫ ਦਿਵੋ, ਉਹ ਲੀਜ਼ ਦੇ ਪ੍ਰੂਫ ਨਹੀਂ ਦੇ ਰਹੇ। ਫਰੂਖਾਬਾਦ ਮਿਊਨਿਸਪਲ ਕਮੇਟੀ ਵਾਲੇ ਨੇ ਆਪਣੇ ਨੋਟਿਸ ਨੇ ਜਿਹੜੇ ਉਹ ਦੇ ਦਿੱਤੇ ਨੇ। ਹੁਣ ਇਸ ਰੋਲੇ ਇਸ ਗੁੰਝਲ 'ਚ ਕਿਹੜਾ ਮਹਿਕਮਾ ਆਪਣਾ ਮੁੱਦਾ ਕਿਹਦੇ ਸਿਰ ਪਾਉਂਦਾ ਤੇ ਕਿਹੜਾ ਆਪਣੇ ਮੁੱਦੇ ਕਿਹਦੇ ਸਿਰ ਤੇ ਪਾਉਂਦਾ, ਇਹ ਆ। ਬਹਰਹਾਲ ਜਿੰਨੀ ਢਾਟ ਢਵੰਜਰ ਪੁਰਾਣੀ ਕਦੀਮੀ ਹੋਈ ਸੀਗੀ ਜਾਂ ਡਿੱਗਣ ਦਾ ਖਤਰਾ ਸੀਗਾ, ਉਹਦੇ ਤੋਂ ਬਾਅਦ ਇਹਨੂੰ ਇੱਕ ਵਾਰ ਕੰਟਰੋਲ ਕਰ ਲਿਆ ਹੈ ਪੰਜਾਬ ਗਵਰਨਮੈਂਟ ਨੇ ਕਿ ਇਹਦੀ ਜਿੰਨੀ ਵੀ ਡਿੱਗਾ ਢਾਇਆ ਜੋ ਵੀ ਹੋਇਆ, ਇਹਦੀਆਂ ਮੁਰੰਮਤਾਂ ਨੇ ਜਿਹੜੀਆਂ ਇੰਦੀਆਂ ਸਾਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾਣ। ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਦੀ ਸਜ਼ਾ ਮੁਅੱਤਲੀ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। ਚਲੋ ਜੀ, ਇੱਕ ਚੰਗੀ ਖਬਰ ਹੈ ਜਿਹੜੀ ਉਹ ਆਉਣ ਡਈ। ਵਕੀਲ ਧਿਰਾਂ ਔਰ ਵਕੀਲ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਵੀ ਮੰਗ ਸੀਗੀ। ਇਹ 3 ਜੱਜਾਂ ਦਾ ਬੈਂਚ ਹੈ ਜਿਹੜਾ ਇਹ ਬਣਾਇਆ ਗਿਆ, ਜਿਹਦੀ ਪ੍ਰਧਾਨਗੀ ਦਿੱਤੀ ਗਈ ਹੈ ਜਸਟਿਸ ਮੁਹੰਮਦ ਅਲੀ ਮਜ਼ਹਰ ਹੋਣਾ ਨੂੰ, ਔਰ ਇਹਦੇ ਨਾਲ ਜਸਟਿਸ ਮੁਸਰਤ ਹਲਾਲੀ ਔਰ ਜਸਟਿਸ ਸ਼ਾਹਦ ਬਲਾਲ ਉਹ ਇਸ ਕੇਸ ਨੂੰ ਸੁਣਨਗੇ। ਦੋਵਾਂ ਮੀਆਂ ਬੀਵੀ ਦੇ ਉੱਤੇ ਇਲਜ਼ਾਮ ਆ ਕਿ ਉਹਨਾਂ ਨੇ ਜੱਜਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਕੀਤੀਆਂ। ਇਮਾਨ ਮਜ਼ਾਰੀ ਹੋਣੇ ਨੇ ਜਿਹੜੀਆਂ ਇਹਨਾਂ ਨੂੰ ਔਰ ਇਹਨਾਂ ਦੇ ਘਰ ਵਾਲੇ ਨੂੰ ਜਿੱਦਾਂ ਗ੍ਰਿਫਤਾਰ ਕੀਤਾ ਗਿਆ, ਉਹ ਵੀ ਅਸੀਂ ਖਬਰਾਂ ਦਿੱਤੀਆਂ ਸੀਗੀਆਂ ਕਿ ਫੜ ਲਿਆ ਗਿਆ। ਫਿਰ ਇਸਲਾਮਾਬਾਦ ਹਾਈ ਕੋਰਟ ਨੇ ਜੋ ਕੁਝ ਕੀਤਾ ਉਹਦੇ ਚ ਇਹਨਾਂ ਨੇ ਆਖਿਆ ਕਿ ਸਾਨੂੰ ਤੁਹਾਡੇ ਤੇ ਇਤਬਾਰ ਹੀ ਨਹੀਂ, ਪਰ ਫਿਰ ਵੀ ਕੇਸ ਉਸੇ ਜੱਜ ਕੋਲ ਚੱਲਦਾ ਰਿਹਾ। ਉਸ ਤੋਂ ਬਾਅਦ ਇਹਨਾਂ ਆਖਿਆ ਤੁਸੀਂ ਇਨਸਾਫ ਦਾ ਕਤਲ ਕਰਨ ਦੇ ਜੀ, ਉਹਨਾਂ ਨੇ ਫਿਰ ਫੈਸਲਾ ਇਹਨਾਂ ਦੇ ਖਿਲਾਫ ਸੁਣਾਇਆ। ਹੁਣ ਸੁਪਰੀਮ ਕੋਰਟ 'ਚ ਜਾ ਕੇ ਇਹਨਾਂ ਨੂੰ ਇਨਸਾਫ ਲੱਭਦਾ ਜਾਂ ਨਹੀਂ ਲੱਭਦਾ, ਇਹ ਵੇਖਣ ਵਾਲੀ ਗੱਲ। ਸਰਗੋਦੇ 'ਚ 14 ਸਾਲਾਂ ਦੇ ਮੁੰਡੇ ਨੂੰ ਬੇਹੋਸ਼ ਕਰਕੇ ਜਿਉਂਦਿਆਂ ਦਫਨਾ ਦਿੱਤਾ ਗਿਆ। ਚੀਕ ਚੁਹਾੜਾ ਸੁਣ ਕੇ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਇਹ ਕੀ ਮਾਮਲਾ ਹੈ? ਅਸਲ ਦੇ ਵਿੱਚ ਜੀ ਇਹ ਬੱਚਾ ਗਵਾਚਾ, ਮਾਪੇ ਲੱਭਦੇ ਰਹੇ ਔਰ ਲੱਭਦਿਆਂ ਪਤਾ ਲੱਗਾ ਕਿ ਕਬਰਸਤਾਨ ਚੋਂ ਆਵਾਜ਼ਾਂ ਆਣ ਡਈਆਂ ਕਿਸੇ ਬੱਚੇ ਦੀਆਂ। ਢੇਰੀ ਏ ਪਰ ਉਹਦੇ ਚੋਂ ਇੱਕ ਲੱਤ ਜਾਂ ਪੈਰ ਜਾਂ ਮਾੜਾ ਜਿਹਾ ਸਰੀਰ ਬਾਹਰ ਆ, ਜਾਂ ਉਹਨੇ ਮਾਰ ਕੇ ਦੱਬੇ ਨੇ ਉਹ ਆਪਣਾ ਪੈਰ ਬਾਹਰ ਕਰ ਲਿਆ ਤੇ ਡਰਦਿਆਂ ਉਧਰ ਜਾਣ ਕੋਈ ਨਹੀਂ ਡਿਆ। ਇਹ ਜਦੋਂ ਗਏ ਜਾ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਵੇਖਿਆ ਪੈਰ ਤੋਂ ਪਛਾਣ ਲਿਆ ਕਿ ਬੱਚਾ ਸਾਡਾ ਹੀ। ਇਹਨਾਂ ਦਾ ਵਦਾ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਆ ਕੇ ਜਦੋਂ ਫਰੋਲਿਆ ਬੱਚਾ ਵਧੀ ਦੇ ਨਾਲ ਬਚ ਗਿਆ, ਜਿੰਨੀ ਮਣ ਮਿੱਟੀ ਉਹਦੇ ਤੇ ਪਈ ਸੀਗੀ। ਉਸ ਤੋਂ ਬਾਅਦ ਜਦੋਂ ਉਸ ਬੱਚੇ ਕੋਲ ਪੁੱਛ ਪਰਤੀਤ ਕੀਤੀ ਗਈ ਤੇ ਪਤਾ ਲੱਗਾ ਕਿ ਇਸ ਬੱਚੇ ਦੇ ਨਾਲ 20 ਦਿਨ ਪਹਿਲਾਂ ਇੱਕ ਮੁਲਜ਼ਮ ਆ ਕਮਰ, ਉਹਨੇ ਬਦਫੇਲੀ ਕੀਤੀ ਸੀਗੀ। ਉਹਨੇ ਆਪਣੇ ਪਿਓ ਨੂੰ ਸ਼ਿਕਾਇਤ ਕੀਤੀ, ਪਿਓ ਨੇ ਅਲਾਮਾ ਦਿੱਤਾ, ਮੰਦਾ ਚੰਗਾ ਆਖਿਆ। ਇਸ ਕਮਰ ਦੇ ਭਰਾ ਅਮਜਦ ਨੇ ਔਰ ਉਹਦੇ ਨਾਲ ਇੱਕ ਬੰਦੇ ਮੌਲਾ ਬਖਸ਼ ਨੇ ਔਰ ਇੱਕ ਹੋਰ ਇਹਨਾਂ ਦੇ ਸਾਥੀ ਨੇ ਇਸ ਬੱਚੇ ਨੂੰ ਚੁੱਕਿਆ, ਅਗਵਾ ਕੀਤਾ, ਮਾਰਿਆ, ਕੁੱਟਿਆ, ਕੁੱਟ ਕੇ ਬੇਹੋਸ਼ ਜਦੋਂ ਇਹ ਹੋ ਗਿਆ ਤੇ ਸਮਝਿਆ ਇਹਨਾਂ ਨੇ ਕਿ ਮਰ ਗਿਆ ਆ, ਮਰੇ ਨੂੰ ਜਾ ਕੇ ਦੱਬ ਆਏ। ਉਹ ਵਧੀ ਸੀਗੀ, ਬਚ ਗਿਆ। ਹੁਣ ਪੁਲਿਸ ਆ ਜਿਹੜੀ ਉਹ ਇਸ ਮਾਮਲੇ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਕਰਨ ਡਈ ਹੈ। ਵੇਖੋ ਜੇ ਇਨਸਾਫ ਲੱਭ ਜੇ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਉੱਤੇ ਵੀ ਵੇਖ ਸਕਦੇ ਜੀ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੋਜਬ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।